ਅੱਜ ਸੀਐਨਬੀਸੀ ਰਿਪੋਰਟ ਕਰ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਇੱਕ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ ਮੈਕਸੀਕੋ, ਚਾਈਨਾ, ਯੂਰਪੀਅਨ ਯੂਨੀਅਨ, ਇੰਡੀਆ ਇਹਨਾਂ ਮੁਲਕਾਂ ਵੱਲ ਅੰਡਰ 301 ਟ੍ਰੇਡ ਪ੍ਰੋਬ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੈਕਸ਼ਨ 301 ਟ੍ਰੇਡ ਐਕਟ ਆਫ 1974 ਯੂਐਸ ਟ੍ਰੇਡ ਰਿਪਰੈਜ਼ੈਂਟੇਟਿਵ ਜੇਮੀ ਗਰੀਰ ਉਹਨਾਂ ਨੇ ਕਿਹਾ ਇਹਦੇ ਮੁਤਾਬਕ ਜਿਹੜੇ ਮੁਲਕ ਅਨਫੇਅਰ ਪ੍ਰੈਕਟਿਸਸ ਹਜੇ ਕਰ ਰਹੇ ਆ ਉਹਨਾਂ ਦੇ ਉੱਤੇ ਜਿਹੜਾ ਆ ਉਹ ਟੈਰਿਫ ਲਾਊਗਾ। ਇਹ ਜਿਹੜਾ ਸੁਪਰੀਮ ਕੋਰਟ ਵਾਲਾ ਟੈਰਿਫ ਆ ਨਾ ਉਸ ਦੀ ਜਗ੍ਹਾ ਦੇ ਉੱਤੇ ਰਿਪਲੇਸ ਕਰਕੇ ਇਹ ਨਵਾਂ ਟੈਰਿਫ ਟਰੰਪ ਹੁਣੀ ਲਾਣ ਜਾ ਰਹੇ ਹੈਗੇ ਆ। ਟ੍ਰੇਜਰ ਸੈਕਟਰੀ ਸਕਾਟ ਬਸੈਂਟ ਉਹਨਾਂ ਨੇ ਪ੍ਰੈਡਿਕਟ ਕੀਤਾ ਸੀ ਅਗਸਤ ਮਹੀਨੇ ਤੱਕ ਜਿਹੜਾ ਯੂਐਸ ਦਾ ਟੈਰਿਫਸ ਆ ਉਹ ਉਸ ਲੈਵਲ ਤੱਕ ਹੀ ਮੁੜ ਕੇ ਆ ਜਾਊਗਾ ਜਿਸ ਟਾਈਮ ਤੇ ਜਿੱਦਾਂ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਵੀ ਨਹੀਂ ਹੋਰ ਟੈਰਿਫ ਨਹੀਂ ਲਾ ਜਾ ਸਕਦੇ। ਸੋ ਇਸ ਨਵੇਂ ਸੈਕਸ਼ਨ 301 ਦੇ ਤਹਿਤ ਜਿਹੜੇ ਮੁਲਕ ਅਨਫੇਅਰ ਪ੍ਰੈਕਟਿਸਿਸ ਕਰ ਰਹੇ ਹੈਗੇ ਆ ਵੀ ਹੇਰਾਫੇਰੀ ਕਰ ਰਹੇ ਇੱਕ ਦੂਜੇ ਤੋਂ ਈਵਨ ਬਲੌਕ ਕੀਤਾ ਹੋਇਆ ਫਿਰ ਵੀ ਲੈ ਰਹੇ ਆ ਬਿਜ਼ਨੈਸਸ ਉਹਨਾਂ ਮੁਲਕਾਂ ਤੋਂ। ਸੋ ਉਹਨਾਂ ਦੇ ਵਿੱਚ ਜਿਹੜੇ ਆ ਜਾਪਾਨ, ਇੰਡੀਆ, ਤਾਈਵਾਨ, ਵੀਅਤਨਾਮ, ਸਾਊਥ ਕੋਰੀਆ, ਸਿੰਗਾਪੁਰ, ਸਵਿਟਜ਼ਰਲੈਂਡ, ਨਾਰਵੇ, ਇੰਡੋਨੇਸ਼ੀਆ, ਮਲੇਸ਼ੀਆ, ਕੰਬੋਡੀਆ, ਬੰਗਲਾਦੇਸ਼, ਥਾਈਲੈਂਡ ਇਹ ਸਾਰੇ ਆਉਂਦੇ ਆ। ਇਸ ਸੈਕਸ਼ਨ 301 ਦੇ ਤਹਿਤ ਨਵੇਂ ਟੈਕਸ ਲਾਏ ਜਾਣਗੇ। ਯਾ ਸੋ ਬੇਸਿਕਲੀ ਸਾਰੇ ਜਾਣੇ ਇੱਕ ਵਾਰੀ ਫੇਰ ਰੈਡੀ ਰਹੋ। ਪਹਿਲੇ ਟੈਰਿਫ ਜਿਹੜੇ ਗੈਰ ਅਧਿਕਾਰੀ ਸੀਗੇ, ਗੈਰ ਕਾਨੂੰਨੀ ਕਰਾਰ ਦਿੱਤੇ ਸੀਗੇ, ਉਹਦੇ ਕਰਕੇ ਝੰਬ ਹੋਏ। ਹੁਣ ਨਵੇਂ ਤਰੀਕੇ ਦੇ ਨਾਲ ਝੰਬ ਹੋਣ ਦੇ ਲਈ ਰੈਡੀ ਰਹੋ। ਇੱਕ ਪਾਸੇ ਵਾਰ ਆ ਜੋ ਕਿ ਰੋਜ਼ਾਨਾ ਅਮਰੀਕਾ ਨੂੰ ਬਿਲੀਅਨਸ ਆਫ ਡਾਲਰ ਦਾ ਖਰਚਾ ਜਿਹੜੀ ਉਹ ਪਾ ਰਹੀ ਆ। ਡੈਟ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਉਹ ਹੋਣਾ ਆ ਤੇ ਲੋਕਾਂ ਨੂੰ ਅਫੋਰਡੇਬਿਲਿਟੀ ਦੇ ਲਈ ਮਨੀ ਤਾਂ ਨਹੀਂ ਇਹਨਾਂ ਦੇ ਕੋਲ, ਪਰ ਇਹ ਜਿਹੜੀ ਆ ਕਾਫੀ ਜ਼ਿਆਦਾ ਜਿਹੜਾ ਖਰਚਾ ਇਸ ਦੇ ਵਿੱਚ ਵਧਣ ਜਾ ਰਿਹਾ ਤੇ ਇਸ ਚੀਜ਼ ਦੇ ਵਿੱਚ ਲੱਗਦਾ ਵੀ ਹੋਰ ਵੀ ਕੰਮ ਕਸੂਤਾ ਜਿਹੜਾ ਆ ਉਹ ਲੋਕਾਂ ਦਾ ਨੂੜਿਆ ਜਿਹੜਾ ਹੋ ਜਾਣਾ ਆ। ਅੱਜ ਸੀਐਨਬੀਸੀ ਰਿਪੋਰਟ ਕਰ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਇੱਕ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ ਮੈਕਸੀਕੋ, ਚਾਈਨਾ, ਯੂਰਪੀਅਨ ਯੂਨੀਅਨ, ਇੰਡੀਆ ਇਹਨਾਂ ਮੁਲਕਾਂ ਵੱਲ ਅੰਡਰ 301 ਟ੍ਰੇਡ ਪ੍ਰੋਬ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੈਕਸ਼ਨ 301 ਟ੍ਰੇਡ ਐਕਟ ਆਫ 1974 ਯੂਐਸ ਟ੍ਰੇਡ ਰਿਪਰੈਜ਼ੈਂਟੇਟਿਵ ਜੇਮੀ ਗਰੀਰ ਉਹਨਾਂ ਨੇ ਕਿਹਾ ਇਹਦੇ ਮੁਤਾਬਕ ਜਿਹੜੇ ਮੁਲਕ ਅਨਫੇਅਰ ਪ੍ਰੈਕਟਿਸਸ ਹਜੇ ਕਰ ਰਹੇ ਆ ਉਹਨਾਂ ਦੇ ਉੱਤੇ ਜਿਹੜਾ ਆ ਉਹ ਟੈਰਿਫ ਲਾਊਗਾ। ਇਹ ਜਿਹੜਾ ਸੁਪਰੀਮ ਕੋਰਟ ਵਾਲਾ ਟੈਰਿਫ ਆ ਨਾ ਉਸ ਦੀ ਜਗ੍ਹਾ ਦੇ ਉੱਤੇ ਰਿਪਲੇਸ ਕਰਕੇ ਇਹ ਨਵਾਂ ਟੈਰਿਫ ਟਰੰਪ ਹੁਣੀ ਲਾਣ ਜਾ ਰਹੇ ਹੈਗੇ ਆ। ਟ੍ਰੇਜਰ ਸੈਕਟਰੀ ਸਕਾਟ ਬਸੈਂਟ ਉਹਨਾਂ ਨੇ ਪ੍ਰੈਡਿਕਟ ਕੀਤਾ ਸੀ ਅਗਸਤ ਮਹੀਨੇ ਤੱਕ ਜਿਹੜਾ ਯੂਐਸ ਦਾ ਟੈਰਿਫਸ ਆ ਉਹ ਉਸ ਲੈਵਲ ਤੱਕ ਹੀ ਮੁੜ ਕੇ ਆ ਜਾਊਗਾ ਜਿਸ ਟਾਈਮ ਤੇ ਜਿੱਦਾਂ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਵੀ ਨਹੀਂ ਹੋਰ ਟੈਰਿਫ ਨਹੀਂ ਲਾ ਜਾ ਸਕਦੇ। ਸੋ ਇਸ ਨਵੇਂ ਸੈਕਸ਼ਨ 301 ਦੇ ਤਹਿਤ ਜਿਹੜੇ ਮੁਲਕ ਅਨਫੇਅਰ ਪ੍ਰੈਕਟਿਸਿਸ ਕਰ ਰਹੇ ਹੈਗੇ ਆ ਵੀ ਹੇਰਾਫੇਰੀ ਕਰ ਰਹੇ ਇੱਕ ਦੂਜੇ ਤੋਂ ਈਵਨ ਬਲੌਕ ਕੀਤਾ ਹੋਇਆ ਫਿਰ ਵੀ ਲੈ ਰਹੇ ਆ ਬਿਜ਼ਨੈਸਸ ਉਹਨਾਂ ਮੁਲਕਾਂ ਤੋਂ। ਸੋ ਉਹਨਾਂ ਦੇ ਵਿੱਚ ਜਿਹੜੇ ਆ ਜਾਪਾਨ, ਇੰਡੀਆ, ਤਾਈਵਾਨ, ਵੀਅਤਨਾਮ, ਸਾਊਥ ਕੋਰੀਆ, ਸਿੰਗਾਪੁਰ, ਸਵਿਟਜ਼ਰਲੈਂਡ, ਨਾਰਵੇ, ਇੰਡੋਨੇਸ਼ੀਆ, ਮਲੇਸ਼ੀਆ, ਕੰਬੋਡੀਆ, ਬੰਗਲਾਦੇਸ਼, ਥਾਈਲੈਂਡ ਇਹ ਸਾਰੇ ਆਉਂਦੇ ਆ। ਇਸ ਸੈਕਸ਼ਨ 301 ਦੇ ਤਹਿਤ ਨਵੇਂ ਟੈਕਸ ਲਾਏ ਜਾਣਗੇ। ਯਾ ਸੋ ਬੇਸਿਕਲੀ ਸਾਰੇ ਜਾਣੇ ਇੱਕ ਵਾਰੀ ਫੇਰ ਰੈਡੀ ਰਹੋ। ਪਹਿਲੇ ਟੈਰਿਫ ਜਿਹੜੇ ਗੈਰ ਅਧਿਕਾਰੀ ਸੀਗੇ, ਗੈਰ ਕਾਨੂੰਨੀ ਕਰਾਰ ਦਿੱਤੇ ਸੀਗੇ, ਉਹਦੇ ਕਰਕੇ ਝੰਬ ਹੋਏ। ਹੁਣ ਨਵੇਂ ਤਰੀਕੇ ਦੇ ਨਾਲ ਝੰਬ ਹੋਣ ਦੇ ਲਈ ਰੈਡੀ ਰਹੋ। ਇੱਕ ਪਾਸੇ ਵਾਰ ਆ ਜੋ ਕਿ ਰੋਜ਼ਾਨਾ ਅਮਰੀਕਾ ਨੂੰ ਬਿਲੀਅਨਸ ਆਫ ਡਾਲਰ ਦਾ ਖਰਚਾ ਜਿਹੜੀ ਉਹ ਪਾ ਰਹੀ ਆ। ਡੈਟ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਉਹ ਹੋਣਾ ਆ ਤੇ ਲੋਕਾਂ ਨੂੰ ਅਫੋਰਡੇਬਿਲਿਟੀ ਦੇ ਲਈ ਮਨੀ ਤਾਂ ਨਹੀਂ ਇਹਨਾਂ ਦੇ ਕੋਲ, ਪਰ ਇਹ ਜਿਹੜੀ ਆ ਕਾਫੀ ਜ਼ਿਆਦਾ ਜਿਹੜਾ ਖਰਚਾ ਇਸ ਦੇ ਵਿੱਚ ਵਧਣ ਜਾ ਰਿਹਾ ਤੇ ਇਸ ਚੀਜ਼ ਦੇ ਵਿੱਚ ਲੱਗਦਾ ਵੀ ਹੋਰ ਵੀ ਕੰਮ ਕਸੂਤਾ ਜਿਹੜਾ ਆ ਉਹ ਲੋਕਾਂ ਦਾ ਨੂੜਿਆ ਜਿਹੜਾ ਹੋ ਜਾਣਾ ਆ।